अखबार के अंदर बनने का फायदा है कि सोच घटी तो नहीं मगर ये कि रंग का चूचा जी ठीक है ते नाल लाखी पट्ठी है 4-4 महीने की उम्र है। लो जी माशाल्लाह जी चेक करो ठीक है हवा ठंडी चल रही है मौसम सोहना हो गया। पहले तो सुबह की धुप बड़ी निकली थी हूँ बदल शदल होए उम्मीद है कि इंशाल्लाह अल्लाह पाक की रहमत होएगी अज अल्लाह खैर करेगा इंशाल्लाह ताला। हाँ जी अस्सलाम वालेकुम की हाल है दोस्तों का ठीक ठाक हो जनाब। वेलकम करते हैं तुहाडे अपने यूट्यूब चैनल पंजाबी शौक व्लॉग में जनाब। दोस्त का कुछ कमेंट भी आए थे मैं पढ़े भी थे हादी नज़र नहीं आ रही हादी कहाँ पे हादी अपनी नानक गए थे भाई जी अज ही पहुँचे वेखो सलाम अलैकुम करो रंग का हाल वेखो ठीक है जी एन पता लगता है कि न्याणे पिंडों हो के आए हैं ऐसे कि नहीं। कितनी गर्मी थी उधर बड़ी धुप हैं 22 चे भी सरगोदे भी 4 चे भी हर पासे गर्मी सी। हाँ अच्छा कितनी गर्मी थी बड़ी सी हैं बड़ी गर्मी थी ना इधर गर्मी कम है ना। ਉਹਦੇ ਅੰਡਾ ਫੋੜ ਕੇ ਰੱਖ ਦਿੱਤੇ ਅਸੀਂ ਸਵੇਰ ਤੱਕ ਵੇਖਣਾ ਸੀਗਾ ਅੰਡੇ ਜਾਲੀ ਹੋਣਾ ਸੀਗਾ। ਉਹ ਤੇਰਾ ਭਲਾ ਲੋ ਸਮਝ ਲੱਗੀ ਜੇ ਕਹਿੰਦਾ ਅੰਡਾ ਤੋੜ ਕੇ ਰੱਖਿਆ ਯਾਨੀ ਉਹ ਵੀ ਭੁੰਨਿਆ ਜਾਣਾ ਤੇ ਇੰਨੀ ਗਰਮੀ ਪੈ ਰਹੀ ਪਤਾ ਨਹੀਂ ਕਿੱਥੋਂ ਸੁਣ ਲਈ ਕਿਸੇ ਕੋਈ ਗੱਲ ਉਹ ਟਰਾਂਸਲੇਟ ਕਰਕੇ ਤੁਹਾਨੂੰ ਪੰਜਾਬੀ ਦੇ ਵਿੱਚ ਦੱਸ ਰਿਹਾ। ਦੋਸਤੋ ਅੱਜ ਦੇ ਵਲੌਗ ਦਾ ਕਰਦੇ ਆਂ ਗਾਤ ਤੇ ਸਭ ਤੋਂ ਪਹਿਲੇ ਤਾਂ ਜਨਾਬ ਵਾਲੀ ਇੱਕ ਅੰਦਰ ਮੰਜੀ ਪਈ ਉਹ ਲੱਗਿਆ ਧੋਣ ਇੱਥੇ ਰੱਖਦੇ ਉਹਨੂੰ ਪਾਣੀ ਛਾਣੀ ਮਾਰਦੇ ਮੌਸਮ ਸੋਹਣਾ ਆ ਬੁਰਸ਼ ਮਾਰਦੇ ਆ ਸਰਫ ਸੱਟ ਕੇ ਉਹਨੂੰ ਚੰਗੇ ਤਰੀਕੇ ਨਾਲ ਧੋਨੇ ਆ। ਮੈਂ ਕਿਹਾ ਇੱਕ ਅੱਜ ਧੋ ਲੈਂਦੇ ਆ ਤੇ ਇੱਕ ਜਿਹੜੀ ਕੱਲ ਧੋ ਲਾਂਗੇ ਇਕੱਠੀਆਂ ਧੋਤੀਆਂ ਤੇ ਬਾਰਿਸ਼ ਦਾ ਮੌਸਮ ਆ ਸੁੱਕਣ ਵੀ ਇਹਨਾਂ ਦੇ ਕੰਮ ਵੱਧ ਜਾਣਾ ਜੀ। ਹੁਣ ਤੇ ਨਾ ਹੁਣ ਮਾਸ਼ਾਅੱਲਾ ਵਿਅਕਤਰ ਬੋਲਦੇ ਉਹ ਇਦਾਂ ਹੋਈ ਮਿਸਟੇਕ ਕਿ ਮੰਜੀ ਰਹਿ ਗਈ ਤੇ ਅੰਦਰ ਇਦਾਂ ਡੱਠੀ ਹੋਈ ਚੂਚੇ ਉੱਤੇ ਚੜ੍ਹ ਕੇ ਉਹਦੇ ਬਿੱਠਾ ਬੁੱਠਾ 3 ਛਾਵਾਂ ਕਰ ਦਿੱਤੀਆਂ ਸੀਗੀਆਂ ਤੇ ਮੈਂ ਕਿਹਾ ਚਲੋ ਜੀ ਧੋ ਲਈਏ ਮੌਸਮ ਅੱਛਾ ਵਾ ਤੇ ਹੁਣ ਤੋਂ ਸਟਾਰਟ ਕਰਦੇ ਹਾਂ ਜਨਾਬ। ਸਭ ਤੋਂ ਪਹਿਲੇ ਤਾਂ ਮੰਜੀ ਧੋਨੇ ਆ ਤੇ ਬਾਅਦ 'ਚ ਤੁਹਾਨੂੰ ਅੱਜ ਪੂਰਾ ਵਲੌਗ ਵਿਖਾਉਂਦੇ ਆ ਠੀਕ ਆ। ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਕੇ ਸੋਹਣਾ ਜਿਹਾ ਕਮੈਂਟ ਕਰਿਓ ਜਨਾਬ। ਜਿਹੜੇ ਕੋਈ ਦੋਸਤ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਫਿਰ ਲਵ ਯੂ ਹੋ ਗਿਆ। दीदी ये स्टार्ट ठीक है जी इसके तरीके ਨਾਲ ਧੋਣੀਆਂ ਜੇ ਮੈਂ ਆ ਬੈਠਾ ਬੁੱਠਾ ਜਿਹੜੀਆਂ ਲੱਗੀਆਂ ਨੇ ਕੱਢ ਕੇ ਐ ਚਮਕਾ ਲੈਣੀਆਂ ਜੇ ਮੀਂਹ ਪੈ ਗਿਆ ਤਾਂ ਅੰਦਰ ਖੜੀ ਕਰ ਦਿਆਂਗੇ ਨਹੀਂ ਤੇ ਜਿਹੜਾ ਫਿਰ ਇਹਨੂੰ ਆਪਣਾ ਇੱਥੇ ਬਾਹਰ ਕਾਣਾ ਲਾ ਦੇਣਾ ਤੇ ਇਹ ਉਹਨੇ ਦੇ ਤੱਕ ਮੁੱਕੇ ਨਾ ਚੜ ਜਾਣਾ। ਕੱਟਾ ਵੜ ਨੇਰੀਆਂ ਦਾ ਨਾ ਕੱਲ ਬਾਰਿਸ਼ ਦੀ ਉਹ ਨੇਰੀ ਆਈ ਪਰਸੋਂ ਮੰਜੇ ਬਾਹਰ ਆਏਗਾ ਉਦੋਂ ਵੀ ਥੋੜੀ ਭੇਜ ਗਈ ਸੀ ਮਿੱਟੀ ਮੁੱਟੀ ਵੜ ਗਈ ਵਿੱਚ। ਇੱਕ ਪਾਸਾ ਦੇ ਮੈਂ ਮਾਂਜ ਲਿਆ ਚੰਗੇ ਤਰੀਕੇ ਨਾਲ ਠੀਕ ਹੈ ਉਹ ਤੇ ਹੋ ਗਿਆ ਸਾਫ ਉੱਤੇ ਵਾਲਾ ਹਜੇ ਸਿਰਫ ਬੁਰਸ਼ੀ ਮਾਰਿਆ ਹੈ ਨੀਲਾ ਨਿਕਲ ਆਇਆ ਦੇਖੋ ਸਾਫ ਨਜ਼ਰ ਆ ਰਿਹਾ। ਹੁਣ ਰਹਿ ਗਈ ਵਾਰੀ ਦੂਸਰੀ ਨੀਚੇ ਵਾਲੀ ਸਾਈਡ ਦੀ ਨੀਚੇ ਮਾਰ ਕੇ ਫਿਰ ਸਰਫ ਮਾਰ ਕੇ ਕਰਾਂਗਾ ਤੇ ਫਿਰ ਆੜੇ ਦਾਗ ਦੂਗ ਜੇ ਨਾ ਜਿਹੜੇ ਆ ਨਿਸ਼ਾਨ ਜੋ ਜੇ ਨਜ਼ਰ ਆ ਰਹੇ ਇਹ ਮਿਟ ਜਾਣਗੇ ਇੱਦਾਂ ਕਰਕੇ ਨਾਲ ਪਾਣੀ ਚਲਾ ਕੇ ਇੱਦਾਂ ਬੁਰਸ਼ ਇੱਦਾਂ ਨਹੀਂ ਨਿਕਲਿਆ ਗੰਦ ਜਦੋਂ ਮਾਰਾਂਗੇ ਨਾ ਨਾਲ ਪਾਣੀ ਫਿਰ ਗੰਦ ਨਿਕਲੇਗਾ। ਉਹਦੇ ਵਾਸਤੇ ਮੈਨੂੰ ਦੋਨੋਂ ਹੱਥ ਚਲਾਉਣੇ ਪੈਣੇ ਆ ਫੋਨ ਮੈਨੂੰ ਰੱਖਣਾ ਪੈਣਾ। ਲੋ ਜੀ ਹੁਣ ਵਾਰੀ ਆ ਗਈ ਸਰਫ ਦੀ ਉੱਤੇ ਵੀ ਲਾਤਾ ਸਰਫ ਓਏ ਮੰਜੇ ਧੋਣੇ ਸੌਖੇ खुशबू आ रही है खुशबू बोनस मंजी साफ कितनी होगी नजर आ रही है मंजी साफ कितनी होगी नीचे से लो जी हूँ उत्तों भी देख लवो ठीक है एन चमक गई जी नीली निकल आई है तो बोनस थोड़ा थोड़ा मैं उत्ते भी मार दिए ताकि जरा ना खुशबू आवे तो गिला हो गया ना वाण भी स्मैल जी मारना लग पैना तो आजकल मौसम भी बड़ा नमी का खुशबू आती है ना इसकी ना बड़ी प्यारी खुशबू है बोनस ये निकाल इसके अंदर से निकाल वो फेंक देते इसके ऊपर। लो जी अपने भी तुम वेख लिया हाल की हो गया जी मंजे धोने सौखे नहीं है भजन रखना बड़ा पैना जोर बड़ा लगता है ना हाँ जोर बड़ा लगता क्यों आती लगता जोर कि नहीं हैं लगता है ना निकाल 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 बैक साइड फिर रोकली साइड फिर पानी मार के फिर वेले फिर अबों वेलो मौसम कितना सोहना सी धुप निकल आई है। ये क्या कर रहे हो डंडा को पकड़ा आपने हैं क्या करना है स्कूल में नहीं आएगा था
ਪੂਲ ਗੰਦਾ ਬੜਾ ਚੱਲਣਾ ਹੈਗਾ ਪੂਲ ਮੈਂ ਸਾਫ਼ ਕਰਕੇ ਉਹ ਤਾਂ ਮੰਜਾ ਤਾਂ ਧੁੱਲ ਗਿਆ ਭਲਿਆ ਤੇ ਇਹ ਦੇਖ ਹਬ ਹੋ ਗਿਆ ਨਾ ਸਹੀ ਵਾਈਟ ਇੱਧਰ ਦੂਏ ਪਾਸੋਂ ਕਰਕੇ ਘੋੜੇ ਵਾਲਾ ਬੁਰਸ਼ਾ ਹੈ ਨਾ ਰਗੜਿਆ ਨਾ ਸਹੀ ਜਾਂਦਾ। ਲੋ ਜੀ ਮੇਰੇ ਵੀਰੋ ਤੇ ਫਾਈਨਲ ਲੁੱਕ ਵੇਖ ਲਓ ਨਿਕਲ ਆਈ ਜੇ ਠੀਕ ਹੈ ਦੋਵਾਂ ਪਾਸੋਂ ਐਨ ਪਾਣੀ ਵੀ ਮਾਰਤਾ ਸਰਬ ਵੀ ਨਿਕਲ ਗਿਆ ਸਾਫ ਸੁਥਰੀ ਹੋ ਗਈ ਜੇ। ਫਕਤ ਤੁਹਾਨੂੰ 3-4 ਮਿੰਟ ਦੇ ਕਲਿੱਪਾਂ ਦੇ ਵਿੱਚ ਲੱਗਦਾ ਹੋਣਾ ਵਾ ਕਿ ਜੀ ਮੰਜਾ ਜਿਹੜਾ ਬੜੀ ਛੇਤੀ ਅਰਸਲਾਨ ਭਾਈ ਨੇ ਧੋ ਲਿਆ ਤੇ ਭਾਈ ਜੀ ਕਮਾਂ ਨੂੰ ਸਪੇਸ ਵੀ ਅੱਧਾ ਘੰਟੇ ਨੂੰ ਜ਼ਿਆਦਾ ਲੱਗ ਗਿਆ ਇਹ ਮਾਂ ਬਾਹਾਂ ਰਹਿ ਗਈਆਂ ਹੁਣ ਤੇ ਅੱਬੂ ਵੀ ਕਹਿੰਦੇ ਬਸ ਕਰ ਕਹਿੰਦਾ ਵਾਲ ਗਾਲਣਾ ਤੇ ਪਾਣੀ ਪਾ ਕੇ ਬੁਰਸ਼ ਮਾਰ ਕੇ ਮੈਂ ਕਿਹਾ ਇੱਕ ਵਾਰੀ ਤੇ ਚਮਕਾ ਕੇ ਛੱਡਣੀ ਵੇਖੋ ਨੀਲੀ ਕਰਦੀ ਦੋਵਾਂ ਪਾਸੋਂ ਫਿਰ ਬਹੁਤ ਧੁੱਪ ਨਿਕਲੇ ਇਹਨੂੰ ਮੈਂ ਕੰਨ ਤੇ ਲੱਗਾ ਇਹਨੂੰ ਫੋਲਣ ਤੁਹਾਨੂੰ ਲੱਗਦਾ ਹੋਣਾ ਲਓ ਜੀ 4-5 ਮਿੰਟ ਲੱਗੇ ਆ ਲਓ ਜੀ ਮੰਜਾ ਧੋਤਾ ਗਿਆ ਜਿਹੜੇ ਮੇਰੇ ਕਿਸੇ ਵੀਰ ਨੇ ਪਹਿਲੇ ਧੋਤਾ ਹੋਣੇ ਨਾ ਮੰਜੇ ਇਹ ਘਰਦਿਆਂ ਨਾਲ ਧਵਾਏ ਹੋਣੇ ਉਹਨੂੰ ਪਤਾ ਹੋਣਾ ਕਿ ਭਾਈ ਮੰਜੇ ਧੋਣੇ ਕਿੱਡੇ ਔਖੇ ਆ ਯਕੀਨ ਕਰੋ ਬਾਹਾਂ ਰਹਿ ਗਈਆਂ ਬੁਰਸ਼ ਮਾਰ ਕੇ ਨਾ 2 ਵਾਰੀ ਉੱਪਰ ਬੁਰਸ਼ ਮਾਰਿਆ ਪਹਿਲੇ ਸਿੰਪਲ ਮਾਰਿਆ ਫਿਰ ਸਰਫ ਲਾ ਕੇ 2-3 ਵਾਰੀ ਥੱਲੇ ਮਾਰਿਆ ਥੱਲੋਂ ਜ਼ਿਆਦਾ ਗੰਦਾ ਸੀਗਾ ਕਿਉਂਕਿ ਮਿੱਟੀ ਛੱਟੀ ਜਿਹੜੀ ਆ ਸਾਰੀ ਨਾ ਇਹਦਾ ਵਾਣ ਡਬਲ ਆ ਉਹ ਨੀਚੇ ਚੱਲ ਜਾਂਦਾ ਸੀਗਾ। ਲਓ ਜੀ ਇਹ ਉਹ ਮੰਜੀ ਆ ਸਮਝ ਲੱਗੀ ਕਿ ਨਹੀਂ ਇਹ ਉਹ ਮੰਜੀ ਕਹਿੰਦਾ ਉਹਨੂੰ ਕਿਸੇ ਨੇ ਕਿਹਾ ਕਿ ਫਰਿਸ਼ਤਾ ਜਿਹੜਾ ਨਾ ਦਵਾਨ ਵਾਲੇ ਪਾਸੋਂ ਸੌਰੀ ਕਹਿੰਦਾ ਇਹਨੂੰ ਕਿਸੇ ਨੇ ਕਿਹਾ ਫਰਿਸ਼ਤਾ ਸਰਾਣੇ ਵਾਲੇ ਪਾਸੋਂ ਜਾਨ ਕੱਢਦਾ ਕਹਿੰਦਾ ਫਿਰ ਕਹਿੰਦਾ ਨੇ ਮੰਜੇ ਦੋਵਾਂ ਪਾਸੇ ਪਵਾ ਲਈ ਇਹ ਉਹ ਮੰਜਾ ਕਹਿੰਦੀ ਨਾ ਪਵਾਨਾ ਦਾ ਪਤਾ ਵਾ ਤੇ ਨਾ ਇਹਦਾ ਸਿਰ ਵਾਲਾ ਪਾਸਾ ਦੋਵੇਂ ਪਾਸੇ ਇੱਕੋ ਜਿਹਾ ਹੈਗਾ। ਲਓ ਜੀ ਮਾਸ਼ਾਅੱਲਾ ਕੰਪਲੀਟ ਹੋ ਗਿਆ ਜੇ ਤੇ ਹੁਣ ਕਰਦੇ ਹਾਂ ਵਲੌਗ ਦਾ ਆਗਾਜ਼ ਤੁਹਾਨੂੰ ਅੱਜ ਜਨਾਬ ਅੱਜ ਵਲੌਗ ਦੇ ਵਿੱਚ ਸ਼ੌਕ ਕਰਾਉਂਦੇ ਇਹ ਬੱਚਾ ਦਾ ਵੇਖ ਲਓ ਅੱਜ ਬੰਦਾ ਸਾਡੇ ਕੋਲ ਵੇਚਣ ਆਇਆ ਜੀ ਕਿੰਨੀਆਂ ਤੁਹਾਡੇ ਕੋਲ 2 ਸੀ ਦੂਜੀ ਕਿੱਥੇ ਆ ਦੂਜੀ ਉਹ ਸਦਕੇ ਦੇ ਤੇ ਕਿਤੇ ਕੋ ਫੜ ਕੇ ਤਾਂ ਨਹੀਂ ਲਿਆਇਆ ਕਿਤੇ ਨਹੀਂ ਹੈ ਕਹਿੰਦਾ ਨਹੀਂ ਭਾਜੀ ਉਹ ਨਾਰਵਾ ਤੇ ਕਹਿੰਦਾ ਨਹੀਂ ਫੜ ਕੇ ਨਹੀਂ ਲਿਆ ਸਾਡਾ ਆਪਣਾ ਹੈ ਲੈ ਬੱਚਾ ਹੀ ਆ ਸ਼ਾਮ ਕਿੱਥੇ ਟੱਕਰਿਆ ਤੈਨੂੰ ਇਹ ਕਿਦੋਂ ਦਾ ਯਾਰ ਗਲੀ ਬੰਦ ਕਰ ਦੇ ਹੈ ਕਿਦੋਂ ਦਾ ਗਲੀ 'ਚ ਘੁੰਮਣ ਦਿਆ ਕਦੀ ਤੁਰ ਕੇ ਹੁੰਦਾ ਕਦੀ ਸੈਲੀ ਤੇ ਤੈਨੂੰ ਇਹਨੇ ਕਿਹਾ ਵੇਚਣੀ ਹੈਗੀ ਆਹੋ ਹੈ ਮੈਂ ਅੱਗੇ ਦੇਖਣ ਆਇਆ ਹੱਥਾਂ ਬੰਦ ਸੀ ਮੈਂ ਕਿਹਾ ਆਪਣਾ ਹੀ ਨਾ ਬੱਚਾ ਫੜ ਲਿਆ ਆ ਮੈਨੂੰ ਤਾਂ ਲੱਗਾ ਤੇ ਇਦਾਂ ਹੀ ਮੈਂ ਕਿਹਾ ਜਦੋਂ ਸਾਡੇ ਵਾਲਾ ਬੱਚਾ ਹੀ ਲੱਗਦਾ ਕਿੰਨੇ ਪੈਸੇ ਮੰਗਦਾ ਇਹਦੇ ਕਿੰਨੇ ਦੇਣੇ ਤੂੰ ਦੱਸ ਕਿੰਨੇ ਪੈਸੇ ਮੰਗਦਾ ਹੈ ਮੰਗਦਾ ਤੁਸੀਂ ਦੱਸੋ ਨਹੀਂ ਤੂੰ ਦੱਸ ਸ਼ਾਇਦ ਤਾਂ ਤੇਰੀ ਹੈ ਅੱਜ ਕਹਿੰਦਾ ਰੁਪਈਆ 150 ਲਾ ਲਾ ਠੀਕ ਹੈ ਹੈ 150 ਹਾਂ 200 ਦੇ ਦਈਏ ਤੈਨੂੰ ਉਹ ਪਤਾ ਕੀ ਫੜਾ ਦੋ ਤੁਸੀਂ ਹਾਂ ਪਤਾ ਕੀ ਦੇ ਦੋ ਵਾਪਸ ਉਹ ਚੱਲ 200 ਲਾ ਲਾ ਯਾਰ ਨਹੀਂ ਯਾਰ ਫੜਾ ਕਿਉਂ ਉਹ 500 ਵਾਲੇ ਤੇ ਮੈਨੂੰ ਮੁਰਗੇ ਵਾਲੇ ਦੇ ਦਿੰਦੇ ਕਿਹੜੇ ਮੁਰਗੇ ਵਾਲੇ 500 ਦੇਈ ਜਾਂਦੇ ਤੈਨੂੰ ਲੈ 500 ਤਾਂ ਸਾਡੇ ਨਹੀਂ ਵੀ ਗਏ ਜਾਮਾ ਹੀ ਵੇਖ ਲਓ ਬੰਦਾ ਤੂੰ ਕੈਸਾ ਲੈ ਕੇ ਆਂਦੇ ਹੈ ਪਤਾ ਨਹੀਂ ਇਹਨੂੰ ਪਤਾ ਬੋਲਦਾ ਨਹੀਂ ਬਦਲ ਦੇ ਤੇ 250 ਦੇਣਾ ਤੇ ਰੱਖ ਲੈਨੇ ਹਾਂ ਬਦਲ ਦੇ ਦੇ ਵਾਪਸ 300 ਦੇ ਦਈਏ ਤੈਨੂੰ ਉਹ ਜਾਂਦਾ ਸਾਈਕਲ ਭਜਾ ਕੇ ਕਹਿੰਦਾ ਭਾਈ ਮੇਰਾ ਮਤਕਾ ਹੀ ਮੈਨੂੰ ਫੜਾ ਦਿਓ ਮਾਦੀ ਹੁੰਦੀ ਨਾ ਫਿਰ ਮੈਂ ਲੈ ਲੈਣੀ ਸੀਗੀ ਫਿਰ ਕੋਈ 600-700 ਦੀ ਲੈਣੀ ਵੀ ਵਾਰੇ ਸੀਗੀ ਹੁਣ ਨਾਰ ਸਾਡੇ ਕੋਲ ਅੱਗੇ ਆਪਣੇ ਮਾਸ਼ਾਅੱਲਾ 4 ਨੇ ਇੱਕ ਇਹਨੂੰ ਵੱਡਾ ਬੱਚਾ ਆ ਪਹਿਲੇ ਤਾਂ ਮੈਨੂੰ ਲੱਗਾ ਸਾਡਾ ਫੜ ਕੇ ਸਾਨੂੰ ਵੇਚ ਦੇਣ ਲੱਗਾ ਹੂ ਰੰਗ ਵੀ ਇਹਨੇ ਕਿਹਾ ਭਈ ਮੈਂ ਫੜ ਕੇ ਵੇਖਿਆ ਨਾ ਮੈਂ ਕਿਹਾ ਨਹੀਂ ਇਹ ਬੱਚਾ ਸਾਡੇ ਵਾਲਾ ਮਾਸ਼ਾਅੱਲਾ ਵੱਡੇ ਹੋ ਗਏ ਆ ਮਾਦੀਆਂ ਦਾ ਫਾਇਦਾ ਨਾਰ ਸਾਡੇ ਕੋਲ ਇੱਕ ਚਿੱਟਾ ਹੋ ਗਿਆ ਇੱਕ 2 ਪਿਓ ਪੁੱਤ ਹੋ ਗਿਆ ਉਹ ਤੇ ਇੱਕ 4 ਨਾਰ ਨੇ ਸਾਡੇ ਕੋਲ ਇਸ ਟਾਈਮ ਤੇ 9 ਮਾਦੀਆਂ ਨੇ ਇਹਨਾਂ ਜੋ ਸਾਰੀਆਂ ਅੰਡੇ ਵੀ ਨਹੀਂ ਦੇਣ ਲੱਗੀਆਂ ਹੈਗੀਆਂ ਤਾਂ ਫਰਕ ਹੈਗਾ ਵੀ ਬਿਹਤਰ ਇਹੀ ਹੈ ਕਿ ਮੈਂ ਕਿਹਾ ਦੇਲਾ ਜਿਹੜਾ ਕੋਈ 3-400 ਲੈਣਾ ਕਹਿੰਦਾ ਨਹੀਂ ਜੀ 500 ਤੇ ਮੈਨੂੰ ਫਲਾਣਾ ਦਿੰਦਾ ਮੈਂ ਭਾਈ ਤੂੰ ਲੈ ਜਾ ਤੂੰ ਮਾਈ ਕਰ ਨਿਕਲੀ ਵੇਖੀ ਨਾਲੇ ਦੀ ਕਿੱਡੀ ਸਪੀਡ ਗਿਆ ਆਹ ਵੇਖੋ ਮਾਸ਼ਾਅੱਲਾ ਜਮਸਾ ਆਂਦੀਆਂ ਨੇ ਇੱਕ ਨਾਰੇ ਆ 7 ਮਾਦੀਆਂ ਠੀਕ ਹੈ ਜਿਹੜਾ ਡਿਫਰੈਂਟ ਕਲਰ ਦਾ ਨਾ ਇਹ ਜਿਹੜਾ ਇਹ ਨਾਰੇ ਆ ਜਿਹੜਾ ਬਾਕੀ ਸਾਰੀਆਂ ਮਾਦੀਆਂ ਹੁਣ ਦੇਖੋ ਨਾ 7 ਮਾਦੀਆਂ ਨੇ ਡੇਲੀ ਦੇ 3-4 ਅੰਡੇ ਵੀ ਹੋਣ 5 ਅੰਡੇ 4-5 ਲਾ ਕੇ ਗਰਮੀ ਨੂੰ ਅੰਡਾ ਜ਼ਿਆਦਾ ਦਿੰਦੀਆਂ ਬਤਕ ਇਹ 6-7 ਹਾਂਜੀ ਕਾਲਾ ਜਿਹੜਾ ਉਹ ਨਾਰਿਆ ਹਾਂ 6-7 ਜਿਹੜੇ ਅੰਡੇ ਨੇ ਨਾ ਚਾਚਾ ਕਹਿੰਦਾ ਦੇ ਦਿੰਦੀਆਂ ਨੇ ਨੇ ਤੇ ਉਹ ਫਾਇਦਾ ਇਦਾਂ ਹੁੰਦਾ ਇਹਨੇ ਨਰ ਰੱਖ ਕੇ ਕੋਈ ਫਾਇਦਾ ਨਹੀਂ ਹੈਗਾ ਲਓ ਜੀ ਇਹ ਰੱਖ ਦਿੱਤੀ ਜੇ ਮੈਂ ਦੂਸਰੀ ਤਿੱਤਰੀ ਠੀਕ ਆ ਸਾਹਮਣੇ ਇਹਨਾਂ ਦੇ ਮਾਸ਼ਾਅੱਲਾ ਹੁਣ ਮਸਤੀ ਚ ਆਏ ਆ ਤਿੱਤਰੀ ਸਾਹਮਣੇ ਰੱਖੀ ਤੇ ਮਸਤੀ ਚ ਉੱਚੀ ਉੱਚੀ ਬੋਲਣ ਲੱਗੇ ਪੂਰੀ ਮਸਤੀ ਹਟ ਜਾ ਪੂਰੀ ਮਸਤੀ ਦੇ ਵਿੱਚ ਲੱਗੇ ਬੋਲਣ ਪੂਰੀ ਮਸਤੀ क्या बात है माशाल्लाह क्या बात मैं तितरी सामने रखी ਤਾਂ ਬੋਲਣ ਲੱਗੇ ਨਹੀਂ ਤੇ ਜਦੋਂ ਵੀਡੀਓ ਬਣਾਣੀ ਹੁੰਦੀ ਉਦੋਂ ਬੋਲਦੇ ਨਹੀਂ ਹੈਗੇ ਤੇ ਜਦੋਂ ਨਾ ਵੀਡੀਓ ਬਣਾਣੀ ਹੈ ਮਾਸ਼ਾਅੱਲਾ ਸਾਰਾ ਦਿਨ ਬੋਲਦਾ
ਅੱਛਾ ਵੀ ਇੱਕ ਦੋਸਤ ਨੇ ਕਮੈਂਟ ਕੀਤਾ ਸੀ ਕਿ ਅਰਸਲਾਨ ਭਾਈ ਆਪ ਲਾਇਸੈਂਸ ਬਣਵਾ ਲੈ ਠੀਕ ਹੈ। ਤੇ ਮੈਂ YouTube ਤੇ ਵੀਡੀਓ ਵੀ ਵੇਖੀ ਸੀਗੀ ਤੇ ਬਾਕੀ ਤੇ ਇੱਕ ਸਾਡੇ ਦੋਸਤ ਨੇ ਉਹਨਾਂ ਰੱਖਿਆ ਵੀ ਕਾਲਾ ਤਿੱਤਰ। ਮੈਂ ਬਹੁਤ ਦੇਰ ਪਹਿਲੇ ਜਦੋਂ ਰੱਖੇ ਸੀ ਨਾ ਸ਼ੁਰੂ 'ਚ ਆਏ ਸੀ ਮੇਰੇ ਕੋਲ, ਉਦੋਂ ਉਹਨਾਂ ਨੂੰ ਪੁੱਛਿਆ ਸੀਗਾ ਮੈਂ ਕਹਿੰਦਾ ਕੋਈ ਲਾਇਸੈਂਸ ਵਗੈਰਾ ਤਾਂ ਨਹੀਂ ਹੁੰਦਾ ਹੈਗਾ, ਤੇ ਕਹਿੰਦੇ ਸੀ ਨਹੀਂ ਨਾ ਡੱਕਨੀਆਂ ਦਾ ਨਾ ਰਾਨੀਆਂ ਦਾ ਇਹਨਾਂ ਦਾ ਲਾਇਸੈਂਸ ਨਹੀਂ ਹੁੰਦਾ, ਕਾਲਿਆਂ ਦਾ ਲਾਇਸੈਂਸ ਹੁੰਦਾ। ਇਹ ਵੱਖਰੀ ਤੁਹਾਨੂੰ ਢੋਲ ਦੀ ਚਾਹ ਦਿੰਦੇ ਰਹਿੰਦੇ। ਜਿਸ ਕਿਸੇ ਦੋਸਤ ਨੇ ਰੱਖੇ ਹੋਣ ਦੱਸਿਓ ਕਮੈਂਟ ਕਰਕੇ, ਮੈਂ ਲਾਜ਼ਮੀ ਤੁਹਾਡਾ ਕਮੈਂਟ ਪੜਾਂਗਾ। ਇਹਨਾਂ ਲਾਇਸੈਂਸ ਨਹੀਂ ਨਾ ਹੁੰਦਾ ਹੈਗਾ, ਮੁੜ ਕੇ ਕੱਲ੍ਹ ਨੂੰ ਇਹਨਾਂ ਮੈਂ ਕਿਹਾ ਨਵਾਂ ਕੋਈ ਤੋਤ ਖੜਾ ਹੋਵੇ ਤੇ ਵਾਈਲਡ ਲਾਈਫ ਦਾ ਰੌਲਾ ਬਣਿਆ ਹੋਵੇ। ਅੱਜ ਕੱਲ੍ਹ ਵਾਈਲਡ ਲਾਈਫ ਦੀ ਸਖਤੀ ਬੜੀ ਹੈ, ਕੋਈ ਲਾਇਸੈਂਸ ਬਣਦਾ ਵਾ ਜਾਂ ਬਣਾ ਲਈਏ ਤੇ ਜਾਂ ਫਿਰ ਭਾਈ ਹੁਣ ਤੋਂ ਪਹਿਲੇ ਤਿੱਤਰ ਹੀ ਕਿਸੇ ਨੂੰ ਦੇ ਦਈਏ, ਕਿਉਂਕਿ ਐਵੇਂ ਨਵੇਂ ਰੌਲੇ 'ਚ ਪੈਣ ਚੰਗਾ ਹੀ ਹੈ ਕਿ ਬਿਹਤਰ ਆ ਬੰਦਾ ਬਚਿਆ ਰਵੇ ਨਾ ਜਾਵਾਂਗਾ ਤੇ ਉਹ ਸਾਰਾ ਨੂੰ ਬਿਹਤਰ ਹੈ। ਬਾਕੀ ਮੈਂ YouTube ਤੇ ਵੀਡੀਓ ਵੇਖੀ ਹੈ ਕਿ ਕਿਆ ਇਹਨਾਂ ਦਾ ਲਾਇਸੈਂਸ ਹੁੰਦਾ ਕਿ ਨਹੀਂ, ਪਰ ਮੈਨੂੰ ਕੋਈ ਐਸੀ ਵੀਡੀਓ ਮਿਲੀ ਨਹੀਂ ਜਿਹਦੇ ਵਿੱਚ ਇਹਨਾਂ ਦਾ ਜ਼ਿਕਰ ਹੋਵੇ। ਇਹਨਾਂ ਨੇ ਸੇਲ ਦੀਆਂ ਵੀਡੀਓ ਵੀ ਲੱਗੀਆਂ। ਹਾਂ ਕਾਲੇ ਦੀ ਪਾਬੰਦੀ ਬੜੀ ਹੈ, ਜੇ ਵਾਕਈ ਕਿਸੇ ਜੈਨੂਇਨ ਬੰਦੇ ਨੂੰ ਤਜਰਬਾ ਹੋਵੇ, ਜਿਹਨੇ ਰੱਖੇ ਹੋਣ ਜਾਂ ਜਿਹਨੂੰ ਇਸ ਚੀਜ਼ ਦਾ ਇਲਮ ਹੋਵੇ ਤੇ ਮਿਹਰਬਾਨੀ ਕਰਕੇ ਉਹ ਮੈਨੂੰ ਕਮੈਂਟ ਸੋਹਣਾ ਜਿਹਾ ਕਰਕੇ ਦੱਸ ਦੇ ਭਾਈ, ਮੈਨੂੰ ਪਤਾ ਲੱਗ ਜਾਏ ਕਿ ਵਾਕਈ ਦਾ ਲਾਇਸੈਂਸ ਹੁੰਦਾ ਫਿਰ ਬਣਵਾ ਲਈਏ, ਜੇ ਨਹੀਂ ਹੁੰਦਾ ਤਾਂ ਚਲੋ ਫਿਰ ਰੱਖੀ ਰੱਖਦੇ ਆ, ਫਿਰ ਖੈਰ ਆ। ਇਹ ਨਾ ਵੀ ਤਿੱਤਰਾਂ ਦਾ ਕਰਕੇ ਮੈਂ ਨਵਾਂ ਰੌਲਾ ਬਣ ਜਾਵੇ। ਪਹਿਲਾਂ ਪੜ੍ਹ ਕੇ ਜਿਹਨੂੰ ਮੈਂ ਛੱਡਣ ਲੱਗਾ ਕੱਲ੍ਹ ਦੀਆਂ ਨਵਾਈਆਂ ਹੋਈਆਂ ਤਾੜੀਆਂ ਜੀ ਬਿਸਮਿਲ੍ਲਾਹ ਰਹਿਮਾਨ ਰਹੀਮ, ਵੀ ਅੱਲਾ ਸੋਹਣਾ ਖੈਰ ਕਰੀ, ਸਾਨੂੰ ਇਹਨਾਂ ਤੋਂ ਬਰਕਤ ਪਾਵੀਂ, ਸਾਡਾ ਇਹਨਾਂ ਤੋਂ ਵਾਧਾ ਕਰੀ। ਲਓ ਜੀ ਆਓ ਜੀ, ਪ੍ਰੀਤਮ ਇਹਨਾਂ ਵਿਆਹ ਕਰ ਲੈ, ਬੇਬੇ ਨਾਲ ਸਲਾਹ ਕਰ ਲੈ ਤੇ ਪ੍ਰੀਤਮ ਇਹਨਾਂ ਵਿਆਹ ਕਰ। ਆਓ ਆ ਗਈ ਪ੍ਰੀਤਮ ਥੱਲੇ, ਇਹ ਮਾਰਦੀ ਸੀ ਕਾਲੀ ਇਹਨਾਂ ਨੂੰ, ਜਿਹੜੀ ਮਾਰਦੀ ਸੀ ਕਿ ਅੱਬੂ ਨੇ ਜਗ੍ਹਾ ਤਾੜਦੀ। ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ, ਤੁਹਾਡਾ ਸ਼ੌਹਰ ਤੁਹਾਡਾ ਇੰਤਜ਼ਾਰ ਕਰ ਲੈ, ਉਹ ਤੁਹਾਡਾ ਭਲਾ ਜੀ। ਉਹ ਕਿੱਡਾ ਕੀੜਾ ਕੱਢਿਆ ਨੇ ਵੇਖੋ, ਇਹ ਤੁਹਾਨੂੰ ਨਜ਼ਰ ਨਹੀਂ ਆਇਆ ਹੋਣਾ, ਵੇਖੋ ਲਟ ਕੇ ਆਇਆ ਵਾਈਟ ਜਿਹਾ ਨਜ਼ਰ ਆਇਆ ਕੀੜਾ, ਇਹਨੇ ਸਾਰਾ ਨੇ ਉਹ ਬਿੱਟ ਕੀਤੀ, ਬਿੱਟ ਦੇ ਵਿੱਚੋਂ ਕੀੜਾ ਜਿਹਾ ਕੱਢਿਆ ਨੇ, ਤੇਰਾ ਭਲਾ ਜੀ। ਇਸੇ ਕਰਕੇ ਨਾ ਡਿਵੈਲਪਿੰਗ ਬੜੀ ਜ਼ਰੂਰੀ ਜਾਣਕਾਰੀ, ਚੀਜ਼ਾਂ ਦੇਖਣੀਆਂ ਇਹਨਾਂ ਨਹੀਂ ਬਰਨ ਇਨਫੋਰਮੇਸ਼ਨ ਵਾਲੀਆਂ ਭਾਈ, ਇਹਨਾਂ ਦੀ ਵੀ ਡਿਵੈਲਪਿੰਗ ਬੜੀ ਜ਼ਰੂਰੀ ਹੁੰਦੀ ਹੈ। ਚਲੋ ਜੀ ਇਹਨੂੰ ਵੀ ਛੱਡੀਏ ਤੀਸਰੀ ਨੂੰ ਵੀ, ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ। ਫੀਡ ਪਾਈ ਸੀ, ਫੀਡ ਖਾਂਦੀਆਂ ਫਿਰ ਕਹਿੰਦੇ ਖੁਸ਼ ਹੋ ਗਏ ਉਹ ਮੁਰਗੀ ਵਾਲੀ ਜਿਹੜੀ ਹੈ ਨਾ। ਬਾਕੀ ਇਹਨਾਂ ਨੇ ਵੀ ਬਾਹਰ ਲੈ ਜਾਣਾ ਹੈ, ਪਰ ਪਹਿਲੇ ਜ਼ਰਾ ਇਹਨਾਂ ਦੀ ਥੋੜ੍ਹੀ ਜਿਹੀ ਦੋਸਤੀ ਕਰਾ ਲੈਣਾ, ਥੋੜ੍ਹਾ ਜਿਹਾ ਮੁਰਗੀਆਂ ਨਾਲ ਛੱਡ ਲਈਏ ਜ਼ਰਾ, ਦੇਖ ਕੇ ਖੁੱਲ੍ਹੇ ਫਿਰਦੀਆਂ ਕੀ ਰਿਐਕਸ਼ਨ ਆਉਂਦਾ ਇਹਨਾਂ ਦਾ, ਕਿ ਇਹਨਾਂ ਨਾਲ ਹੁਣ ਦੂਸਰੀਆਂ ਮੁਰਗੀਆਂ ਨੂੰ ਮਾਰਨ, ਇਹਨਾਂ ਨੂੰ ਲੜਨਾ ਪੈਣ। ਇਹ ਤਾਂ ਸੂਲ ਹੈ ਨਾ, ਹਰ ਨਵਾਂ ਬੰਦਾ ਪੁਰਾਣੇ ਨੂੰ ਫਾਂਟਾ ਲਾਉਂਦਾ। ਮਾਸ਼ਾਅੱਲਾ ਕੁਛ ਪੈਰ ਲਾਉਣ ਲੱਗ ਪਿਆ, ਇਹਦੀ ਪੱਟੀ ਖੋਲ ਕੇ ਵੀ ਦੇਖਣੀ ਹੈ ਕਿ ਕੀ ਸਿਚੁਏਸ਼ਨ ਹੈ ਇਹਦੀ, ਠੀਕ ਹੈ, ਪੈਰ ਖੋਲ ਕੇ ਦੇਖਣਾ ਹੈ ਸਹੀ ਹੋ ਗਿਆ ਕਿ ਨਹੀਂ, ਕੁਛ ਬਿਹਤਰ ਹੋਇਆ ਤੇ ਫਿਰ ਇਹਦੀ ਪੱਟੀ ਚੇਂਜ ਕਰਦੇ ਹਾਂ। ਉੱਦਾਂ ਦੀ ਕਵਾਰ ਦੇ ਅੰਦਰ ਬੰਨੀ। ਲਓ ਜੀ ਬਸ ਕੋਈ ਨਹੀਂ, ਇਹ ਲੱਗ ਗਈਆਂ ਨੇ ਅੱਗੇ, ਇਹ ਪੱਠੀਆਂ ਨੇ ਹਲੇ। ਸਾਡੇ ਵਾਲੀਆਂ ਮੁਰਗੀਆਂ ਜਿਹੜੀਆਂ ਉਹ ਵੱਡੀਆਂ, ਉਹਨਾਂ ਨੇ ਫੜ ਕੇ ਲਾ ਲਈਆਂ ਨੇ। ਮਤਲਬ ਇਹ ਹੈ ਕਿ ਡਰ ਕੋਈ ਨਹੀਂ ਹੈਗਾ, ਲੜਨਗੀਆਂ ਨਹੀਂ, ਬਸ ਡਰ ਜਾਣੇ ਖੈਰ ਆ, ਲੜਦੀਆਂ ਰਹਿਣ ਨਾਲ ਤਾਂ ਫਿਰ ਇੱਕ ਦੂਸਰੇ ਦਾ ਨੁਕਸਾਨ ਕਰਦੇ ਆ। ਇਹ ਸਈਦ ਮੈਨੂੰ ਸਪੈਸ਼ਲ ਲੈ ਕੇ ਆਇਆ, ਕਹਿੰਦਾ ਅਰਸਲਾਨ ਭਾਈ ਬਾਹਰ ਆਓ ਤੁਹਾਨੂੰ ਇੱਕ ਸ਼ੈ ਵਿਖਾਵਾਂ। ਮੈਂ ਕੀ ਹੋਇਆ? ਕਹਿੰਦਾ ਇੱਥੇ ਭਾਈ ਗੁੱਟ ਫੜਾਈ ਦਾ ਮੁਕਾਬਲਾ ਚੱਲ ਰਿਹਾ, ਮਿੱਠੀ ਲੱਗ ਰਹੀ ਮੁੰਡੇ, ਕਹਿੰਦਾ ਗੁੱਟਾਂ 'ਚ ਲੱਤਾਂ ਪਾ ਕੇ ਬੈਠੇ ਭਾਈ, ਇੱਥੇ ਤੇ ਗੁੱਟ ਫੜਾਈ ਦਾ ਮੁਕਾਬਲਾ ਚੱਲ ਰਿਹਾ। ਕਿਆ ਬਾਤ ਆ ਵੀ, ਕਿਆ ਬਾਤ ਆ। ਉਹ ਕਿਤੇ ਛਾਵੇਂ ਹੋ ਜਾਣਾ, ਧੁੱਪ ਨਿਕਲੀ ਸੱਕ ਲੱਗਣ ਕਰ। ਤੁਸੀਂ ਕਿੱਧਰੋਂ ਆ ਗਏ? ਸਈਦ ਮੈਨੂੰ ਸਪੈਸ਼ਲ ਬੁਲਾ ਕੇ ਲਿਆਇਆ ਭਾਈ। ਉਹ ਤੇਰੀ ਉਹ ਭੈਣ ਨੂੰ ਸਾਰਾ ਨੂੰ ਵੀ ਗਿਆ ਯਾਰ। ਚਲੋ 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 ਅਸੀਂ ਵੈਸੇ ਸ਼ੁਕਰ ਲੱਗੇ ਚਲੋ ਸ਼ੁਕਰ ਜੀ ਦੇਖ ਲੋ ਜੀ, ਦੇਖ ਮੁੰਡਾ ਭਾਰਾ ਸਿੱਖਦਾ ਗੁੱਟ, ਮੈਂ ਤੇ ਭੈਣ ਚ ਮਾਰ। ਚਲੋ ਯਾਰ ਕੀ ਹੈ ਮਾੜਾ ਨੇ ਫਿਰ ਕੀ ਹੈ ਦੱਸ। ਉਹਨੇ ਤਾਂ ਫੜ ਲੈਂਦੇ ਉੱਤਰ ਤਾਂ ਓ ਲਓ ਯਾਰ, ਲਓ ਯਾਰ, ਆ ਵੇ ਕੋਈ ਗੁੱਟ ਫੜ ਲਓ ਜੀ। ਬੱਲੇ ਤੁਹਾਡੇ ਪ੍ਰੀਤਮ ਰਾਜਵਾ ਮੈਦਾਨ ਚ ਆ ਗਏ, ਵੇ ਮੈਦਾਨ ਚ ਆ ਗਏ। ਚਲੋ ਉਹਨੂੰ ਕਹਿ, ਇਹਨੂੰ ਬੁਲਾ ਇਹਨਾਂ ਬਿਠਾ ਦੇਣਾ। ਵੇ ਮੈਦਾਨ ਚ ਆ ਗਏ, ਵੇ ਮੈਦਾਨ ਚ ਆ ਗਏ। ਅੱਛਾ ਉਹ ਮੁੰਡਾ ਫੜਦਾ ਕਹਿੰਦਾ ਜੀ ਗੁੱਟ। ਸ਼ਾਮਾਂ ਤੁਸੀਂ ਉੱਠ ਜਾਓ ਜਰਾ। ਅੱਛਾ ਇੱਕ ਵਾਰੀ ਤੇਰੀ ਵਾਰੀ ਹੈ। ਓਏ ਆ ਬਾਹ ਉੱਤੇ ਰੱਖ। ਇਹਦਾ ਟਾਈਮ ਕਿੰਨਾ ਸੈਕਿੰਡ ਹੁੰਦਾ ਆ? ਇਹਦਾ ਟਾਈਮ ਜਿੱਦਾਂ ਮਰਜ਼ੀ ਵੰਡ ਲਓ। ਨਹੀਂ ਨਹੀਂ, ਉਹ ਸਾਨੂੰ ਕਿਹੜਾ ਪਤਾ ਇਹਦਾ ਜ਼ੋਰ ਲਾਉਣ ਦਾ ਕਿੰਨਾ ਟਾਈਮ ਹੁੰਦਾ ਆ? ਨਹੀਂ ਤੇ ਵੈਸੇ ਲੱਗੇ ਸਾਹ ਹੁੰਦਾ ਹੈ ਇੱਕੋ ਵਾਰੀ ਚ ਸੁਣਾਉਣਾ। ਇੱਕ ਜ਼ੋਰ ਹੁੰਦਾ ਇੰਜ ਕਰਕੇ ਜ਼ੋਰ ਹੁੰਦਾ। ਇਹ ਆ ਜੀ ਚਾਮਿਆ, ਕੀ ਬਾਤ ਹੈ, ਕੀ ਬਾਤ ਹੈ। ਛਾ ਗਏ, ਬਸ ਕਰੋ, ਲੜਨਾ ਨਹੀਂ, ਬਸ 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 ਛਾ ਗਏ ਜਮੇ। ਵੈਰੀ ਗੁੱਡ ਵੈਰੀ ਗੁੱਡ, ਕੀ ਬਾਤ ਕੀ ਬਾਤ। ਚੱਲ ਬਈ ਉਹਨਾਂ ਦੀ ਵਾਰੀ ਆ ਗਈ ਸ਼ਾਮੇ, ਕੀ ਬਾਤ। ਚਾਮੇ ਬਾਹਰ ਨਹੀਂ ਨਹੀਂ ਤੂੰ ਚਲੋ ਕੋਸ਼ਿਸ਼ ਕਰੀ ਕਿਹੜਾ ਬਾਹ ਕੱਢ ਦੇਣ ਲੱਗਾ। ਦੱਸ ਤੇਰਾ ਵੱਡਾ ਆਪਰੇਸ਼ਨ ਹੋਇਆ, ਦੱਸ ਜਿਹੜਾ ਤੇਰਾ ਹਾਂ ਤੂੰ ਚਲੇ ਜਾ। ਗੋਟੇ ਨਹੀਂ ਛੁੱਟਣ ਦਿੱਤਾ ਭਰਾਵਾ। ਕੀ ਬਾਤ। ਖਾਲੇ ਜਾਉਂਗੇ। ਨਹੀਂ ਮੈਂ ਇੱਥੇ ਲੱਤਾਂ 'ਚ ਲੱਤਾਂ ਵੀ ਪਾਉਣੀਆਂ ਹੁੰਦੀਆਂ। ਯਾਰ ਲੱਤ ਖਾ ਚ ਲੱਗਿਆ ਨੋ ਖਾ ਕੁਛ ਨਾ। ਅੱਛਾ ਜੀ, ਇਹ ਹੁਣ ਕੀ ਪਹਿਲੇ ਉਹਨੇ ਫੜਨਾ ਵਾ ਕਿ ਇੱਕ ਦੋ ਨਹੀਂ ਬਾਹਾਂ ਚੈੱਕ ਕਰ ਰਹੇ ਆ? ਹਲਕਾ ਨਹੀਂ ਹੈ ਜੋਰ ਹਲਕਾ ਹੁੰਦਾ। ਅੱਛਾ हाँ भाई, ओ क्या बात है भाई, क्या बात है। ਸਿੱਖਿਆ ताड़ियां हो जान भाई, ताड़ियां हो जान। ਆਪਾਂ ਕਦੀ ਫੜਿਆ ਨਹੀਂ। ਅਸੀਂ ਤੇ ਬੱਚੇ ਹੈਗੇ ਹਾਂ, ਦੇਖਦੇ ਉਹਦੀ ਲਾਸ਼ ਵੀ ਦੇਣ। चलो यार गल तजर्बे दी भी तो होंदी है ना। ਲਾ ਗੁੱਟ ਨਹੀਂ ਯਾਰ, ਇਦਾਂ ਮੁਕਾਬਲਾ ਨਹੀਂ ਬਣਦਾ। तू किदां झटका मार के छडाया है ना? ਨਹੀਂ ਉਹ ਉਹਦਾ ਭਰਾ ਜਿਹੜਾ ਨਾ ਮਾਰ ਕੇ ਜਿਹੜਾ ਕਰਦਾ ਉਹ ਸਿਖਾਉਂਦਾ ਇਹਨੂੰ ਰੋਜ਼। ਨਹੀਂ ਮੈਨੂੰ ਬੁਲਾਉਂਦਾ ਨਹੀਂ, ਤੂੰ ਕਹਿੰਦਾ ਸਿਖਾਉਂਦਾ ਉਹਨੂੰ।
ਉਹ ਆ ਕੀ ਗੱਲ ਆ ਭਾਈਆ ਨਾ ਨਹੀਂ ਨਾ ਹੱਥ ਜੇ ਲਓ ਤੇਰਾ ਪਰ ਕੋਣੀ ਥੱਲੇ ਲਾਉਂਦਾ ਉਦੋਂ ਆਦਾ ਛਡਾਈ ਆ ਇਹਦਾ ਜੋੜ ਨਹੀਂ ਬਣ ਹੁਣ ਕੀ ਬਣਿਆ ਜੋੜ ਨਹੀਂ ਨਾ ਫਰਕ ਹੈ ਨਾ ਹਾਂ ਛਾਮੇ ਛਾਮਾ ਜੇ ਆਹੋ ਛਾਮੇ ਚੱਲ ਯਾਰ ਫੇਰ ਉੱਠ ਮੈਂ ਉੱਠਣਾ ਹੀ ਪੈ ਗਿਆ ਫਿਰ ਨਹੀਂ ਨਹੀਂ ਉਹ ਵੱਡਾ ਵਾ, ਤੂੰ ਭਾਰਾ ਨਹੀਂ ਮੈਨੂੰ ਬੜਾ ਪੜਨੀ ਮਾਂ ਨੇ ਸਾਈਡ ਦਾ ਫਰਕ ਆ ਅੱਛਾ ਜਿਹੜੇ ਗੇਮ ਕਰਦੇ ਉਹਨਾਂ ਨੇ ਗੋਟੇ ਵੀ ਜਿਹੜੇ ਮੋਟੇ ਹੁੰਦੇ ਆ ਨਾ ਉਸਨੇ ਆਂਦਾ ਦੇਖੀ ਕਿਤੇ ਹਨਾ ਉਹਨਾਂ ਮੁੱਟੀ ਚੜ ਤੂੰ ਚਲੋ ਇਹ ਦੁਬਾਰਾ ਮੁਕਾਬਲਾ ਫੜੋ ਤੁਸੀਂ ਮੈਨੂੰ ਨਹੀਂ ਪਤਾ ਕੀ ਬਾਤ ਗੋਲੀ ਫੜੀ ਮੈਨੂੰ ਗੁੱਟ ਨਾ ਕੱਢਦੀ ਮੇਰਾ ਪੈਰ ਆਹੋ ਗੋਟ ਨਾ ਕੱਢ ਜੇ ਨਵੀਂ ਮੁਸੀਬਤ ਪੈ ਜਾਏ ਕਿਤੇ ਕੰਮ ਤੋਂ ਵੀ ਜਾਈਏ ਤਾਂ ਮੈਨੂੰ ਮਸੂਰਾ ਦਾ ਲਿਆਣਾ ਪੈਣਾ ਆਹ ਇਹ ਮਿੱਟੀ ਲਾਉਣ ਲੱਗਾ ਅੱਛਾ ਜੀ ਕੀ ਬਾਤ ਹੈ ਓਕੇ ਇਹ ਕੀ ਕਰਦੇ ਕੀ ਸਮਝੋ ਬਾਹਰ ਆ ਗੱਲ ਝਟਕਾ ਲਾਉਂਦੇ ਖੜੇ ਹੋ ਚੱਲ ਜਾਂਦੇ ਤਾਂ ਇਹਨਾਂ ਨੇ ਟ੍ਰਿਕ ਰੱਖੀ ਹੈ ਨਾ ਹੈ ਜੋਰ ਨਹੀਂ ਲੱਗਦਾ ਯਾਰ ਉਹਨੂੰ ਕਿਹੜਾ ਸਿੱਖਿਆ ਹੈਗਾ ਛਾਮਾ ਮੇਰੇ ਵਰਗਾ ਹੈਗਾ ਮੋਟਾ ਹੈ ਦੱਸ ਉਹਨੇ ਕਿੱਥੇ ਜੋਰ ਲਾਉਣਾ ਦਾ ਮੈਂ ਨਹੀਂ ਪੈਂਦਾ ਮੈਂ ਜੰਨੇ ਨੂੰ ਹੋ ਜਾਂਦੇ ਦੋਵੇਂ ਜਦੋਂ ਮੈਂ ਜੋੜ ਲਉਂਦੀ ਤੂੰ ਯਾਰ ਤੇ ਗੱਬੇ ਕਿੰਨੀ ਵਾਰੀ ਫੜਦੇ ਹੁੰਦੇ ਯਾਰ ਯਾਰ ਤਿੰਨ ਵਾਰੀ ਜਿਹੜਾ 2 ਵਾਰੀ ਜਿੱਤ ਗਿਆ ਸਾਜੀ ਉਹ ਗੋਟਣ ਨਾਲ ਲਾ ਕੇ ਪੜਨ ਲੱਗਾ ਹੋਇਆ ਆਪਣਾ ਕੋਈ ਪੂਰਾ ਹੱਥ ਪਾ ਦੇ ਗੁੱਟ ਨੂੰ ਮਾਮਾ ਅੱਧਾ ਛੁੱਟੇ ਹਾਂ ਐਡਾ ਨਹੀਂ ਉਹ ਝਟਕਾ ਇਹ ਫੇਰ ਦੇਖ ਕੇ ਦੱਸ ਭਾਵੇਂ ਖਾਲੇ ਮਾਮਾ ਪਾਣੀ ਹੋਵੇ ਦਾ ਉਹ ਚੱਕ ਲਾ ਨਹੀਂ ਧੌਣ ਥੱਲੇ ਆ ਗਈ ਦੱਸ ਹੱਦ ਹੋ ਗਈ ਆ ਚਲੋ ਬਾਤ ਕਰ ਬਰਲ ਜੇ ਮੇਰੇ ਵਰਗਾ ਹੀ ਦੱਸ ਲੈਟਰ ਫੁੱਟਬਾਲ ਆ ਹੱਥ ਦਾ ਟੋਲਾ ਮਾਰ ਕੇ ਹਾਂ ਅੱਧਾ ਹੀ ਲੋਈ ਗੱਲ ਪਤਾ ਕੀ ਹੈ ਮੈਚ ਹੋਇਆ ਨਹੀਂ ਸਹੀ ਜਾਮਾ ਨਹੀਂ ਰਿਹਾ ਇਹਨੇ ਵੈਸ ਨੇ ਧਾਂਦਲੀ ਕੀਤੀ ਵੈਸ ਨੇ ਧਾਂਦਲੀ ਕੀਤੀ ਤੂੰ ਧਾਂਦਲੀ ਕੀਤੀ ਆ ਅਸੀਂ ਪਰੇ ਨੂੰ ਡਿਗਣਾ ਰੱਖਿਆ ਦੂਰੇ ਨੂੰ ਛੱਡ ਦਿੱਤਾ ਮੇਰਾ ਯਾਰ ਮੇਰੇ ਨਾਲ ਇਹ ਧਾਂਦਲੀ ਹੋਈ ਹੈ ਭਾਈ ਇਮਰਾਨ ਖਾਨ ਹਾਰ ਜੇ ਤਾਂ ਮੰਨੋ ਹੀ ਨਾ ਕੋਈ ਧਾਂਦਲੀ ਹੋਈ ਹੈ ਭਾਈ ਇਹ ਸਰ ਧਾਂਦਲੀ ਹੋਈ ਹੈ ਪੈਸੇ ਨੇ ਹਾਂ ਇਹ ਭਾਈ ਇਹਨੇ 2 ਨੰਬਰੀ ਕੀਤੀ ਹੈ ਛਾਮਾ ਨਹੀਂ ਹਰਿਆ ਹੈਗਾ ਠੀਕ ਹੈ ਹਾਂ ਇਸ ਕਰਕੇ ਭਾਈ ਵੀਡੀਓ ਵੇਖ ਕੇ ਦੁਬਾਰਾ ਫੈਸਲਾ ਕੀਤਾ ਜਾਏਗਾ ਕਿ ਕੌਣ ਹਰਿਆ ਕਿ ਨਹੀਂ ਹੁਣ ਵੀਡੀਓ ਵੇਖ ਕੇ ਫੈਸਲਾ ਕਰਦੇ ਆ ਫੈਸਲਾ ਕਰਨਗੇ ਯਾਰ ਮੇਰੇ ਮਿੱਟੀ ਵਿੱਚ ਦਬ ਦਾਂਗੇ ਕੀ ਬਾਤ ਚਾਰ ਦਰਾਂ ਵਿੱਚ ਕੁੜੀਆਂ ਹਰੇ ਨਹੀਂ ਜਿੱਤੀਆਂ ਭਾਈ ਵੇਖਿਆ ਧਾਂਦਲੀ ਹੁੰਦੀ ਜਦੋਂ ਹਰ ਜੋ ਅਗਲਾ ਮੰਨੋ ਹੀ ਨਾ ਕਿ ਯਾਰ ਕਹਿੰਦੇ ਭਾਈ ਬਹਰਹਾਲ ਮੁੰਡਿਆਂ ਭਾਈ ਹਿੰਮਤ ਮਾਰੀ ਹੈ ਜਾਨ ਮਾਰੀ ਹੈ ਕੀ ਬਾਤ ਹੈ ਮੈਂ ਤਾਂ ਮੁਕਾਬਲਾ ਇੰਨੀ ਨੇੜੋਂ ਪਹਿਲੀ ਵਾਰੀ ਵੇਖਿਆ ਜੇ ਬਾਕੀ ਗਰਾਊਂਡ 'ਚ ਇੱਕ ਦਫਾ ਗਏ ਸੀ ਉੱਥੇ ਮੁੰਡੇ ਆ ਬਾਂਹ ਫੜਦੇ ਦੇਖੇ ਸੀਗੇ ਥੋੜਾ ਮੁੰਡਾ ਸੀ ਉਹਨੂੰ ਪੁੱਛਿਆ ਨੇ ਕਿ ਭਾਈ 3 ਵਾਰੀ ਫੜਦਾ ਜਿਹੜਾ 2 ਵਾਰੀ ਫੜ ਜਿੱਤ ਜਾਂਦਾ ਚਲੋ ਬੱਚਿਆਂ ਦੀ ਅੱਛੀ ਕੋਸ਼ਿਸ਼ ਸੀਗੀ ਅਖਬਾਰ ਦੇ ਅੰਦਰ ਬੰਨਣ ਦਾ ਇਹ ਫਾਇਦਾ ਹੋਇਆ ਕਿ ਸੋਚ ਘਟੀ ਤੇ ਨਿੰਗੀ ਮਗਰ ਇਹ ਕਿ ਜਗ੍ਹਾ ਨਾ ਨਰਮ ਹੋ ਗਈ ਹੈ ਯਾਨੀ ਪੱਕ ਕੇ ਨਾ ਉਹ ਆਪਣਾ ਨਰਮ ਹੋ ਗਈ ਜਗ੍ਹਾ ਜਿਹੜੀ ਬਾਕੀ ਅਜੇ ਤੱਕ ਗੁੜ ਬੰਨ ਕੇ ਦੇਖਦੇ ਆ ਪਿਆਜ਼ ਵਾਲਾ ਸਿਸਟਮ ਉਹ ਵੀ ਕਰਕੇ ਦੇਖਦੇ ਆ ਕੀ ਬਣਦਾ ਤਾਂ ਫਿਰ ਉਹ ਬਣਦੇ ਹੋਣਗੇ ਲਓ ਜੀ ਵੀਰੋ ਅੱਜ ਆਪਣੇ ਕੋਲ ਜੋੜਾ ਆਇਆ ਜੇ ਠੀਕ ਆ ਸੇਲ ਵਾਸਤੇ ਆਪਣੇ ਪਿੰਡ ਦਾ ਮੁੰਡਾ ਲੈ ਕੇ ਆਇਆ ਕਹਿੰਦਾ ਰਸਲਾਨ ਭਾਈ ਟਿਕਟੌਕ ਤੇ ਤੁਹਾਡੀ ਵੀਡੀਓ ਵੇਖੀ ਤੁਸੀਂ ਅੱਜ ਕੱਲ ਸੇਲਾਂ ਦਾ ਵੀ ਕੰਮ ਕਰ ਰਹੇ ਤੇ ਕਹਿੰਦਾ ਜਨਾਬ ਆ ਚੂਚੇ ਮੈਂ ਵੀ ਸੇਲ ਕਰਨੇ ਤੇ ਮੇਰੇ ਸੇਲ ਕਰਵਾ ਦਿਓ ਚੰਗੇ ਰੇਟ ਤੇ ਮੈਂ ਕਹੀ ਦੇਖਦੇ ਆ ਵੀਡੀਓ ਲਾ ਦਿੰਨੇ ਆ ਜੇ ਕੋਈ ਸ਼ੌਕੀਨ ਵੀਰ ਹੋਇਆ ਤਾਂ ਰਾਬਤਾ ਕਰ ਲੇਗਾ ਮੁਸ਼ਕਿਲ ਰੰਗ ਦਾ ਚੂਚਾ ਜੀ ਠੀਕ ਆ ਤੇ ਨਾਲ ਲਾਖੀ ਪੱਠੀ ਆ 4-4 ਮਹੀਨਿਆਂ ਦੀ ਉਮਰ ਆ ਬਾਹਰ ਘੋੜੇ ਵਾਲੀ ਖੁੱਲੀ ਛੱਡ ਕੇ ਵੀਡੀਓ ਬਣਾ ਰਹੇ ਆ ਤਾਂ ਕਿ ਖਲੋਂਦੇ ਨਹੀਂ ਤੇ ਇਸ ਕਰਕੇ ਮੈਂ ਕਿਹਾ ਫੀਡ ਸੱਟੀ ਆ ਥੋੜਾ ਖਲੋਣਗੇ ਚੱਜ ਨਾਲ ਹਾਈਟ ਸ਼ਾਈਟ ਸੋਹਣੀ ਹੈ ਜੇ ਕਿਸੇ ਦੋਸਤ ਵੀ ਨੇ ਲੈਣੇ ਹੋਣ ਤਾਂ ਰਾਬਤਾ ਕਰ ਲਿਓ ਨੰਬਰ 0301 50 14 241 ਠੀਕ ਹੈ ਜੀ WhatsApp ਤੇ ਰਾਬਤਾ ਕਰ ਲਿਓ ਜੇ ਕਿਸੇ ਨੇ ਲੈਣੇ ਹੋਣ ਇਹ ਫਰੈਸ਼ ਵੀਡੀਓ 13 ਜੁਲਾਈ ਦੀ ਠੀਕ ਹੈ ਐਤਵਾਰ ਦੀ ਸ਼ਾਮ ਇਹ ਕਾਲਾ ਜਿਹੜਾ ਹੈ ਉਹ ਚੂਚਾ ਆ ਲਾਲ ਜਿਹੜੀ ਹੈ ਚੂਚੀ ਹੈ ਖੂਬਸੂਰਤ ਹੈ ਮਾਸ਼ਾਅੱਲਾ ਸਿਹਤਮੰਦ ਵੀ ਹੈ ਪਲੇ ਪਲਾਏ ਆ ਜੇ ਕਿਸੇ ਵੀ ਨੇ ਲੈਣੇ ਹੋਣ ਤਾਂ ਰਾਬਤਾ ਕਰ ਲਿਓ ਠੀਕ ਹੈ